जी अगली मुकम्मल सर ਤੁਹਾਡਾ बहुत शुक्रिया और बहुत सोहनी गुफ्तगू की। अच्छा बाज़ ਅਸੀਂ ਵੇਖਦੇ ਹਾਂ ਕਿ खास करके बहुत सारे वाक़यात किसी होर इलाके 'ਚ होए ਹੁੰਦੇ ਨੇ, लेकिन ਉਹ ਜ਼ੁਬਾਨ ਦੀ ਤਾਕਤ ਹੁੰਦੀ ਹੈ। जिस खिते 'ਚ लिखे जाण ਉਹ ਇੰਜ ਲੱਗਦਾ ਜਿਵੇਂ ਇੱਥੇ ਵਾਕਿਆ ਹੋਇਆ। ਉਹਨਾਂ ਵਿੱਚੋਂ ਹੀ ਇੱਕ ਬਹੁਤ ਵੱਡਾ ਵਾਕਿਆ ਕਰਬਲਾ ਹੈ। शायद अरब की सकाफत विच वो चीज़ां मौजूद नहीं ਜਿਹੜੀਆਂ ਸਾਡੇ ਲਿਖਾਰੀਆਂ ਨੇ ਇਸ ਵਾਕਿਏ ਦੇ ਨਾਲ ਉਸ ਨਾਲ ਅਟੈਚ ਕੀਤੀਆਂ। ਉਹ ਇੰਜ ਲੱਗਦਾ ਕਿ ਜਿਵੇਂ ਵਾਕਿਆ ਇਹ ਪੰਜਾਬ 'ਚ ਹੋਇਆ ਹੈ। ਤੁਸੀਂ ਵੇਖਦੇ ਹੋ ਇੱਕ ਮਹਿੰਦੀ ਇਮਾਮ ਕਾਸਮ, ਹੁਣ ਮਹਿੰਦੀ ਦਾ ਰਿਵਾਜ ਅਰਬ ਵਿੱਚ ਉਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ ਪੰਜਾਬ ਵਿੱਚ। ਉਹ ਅਗਰ ਤੁਸੀਂ ਪੜ੍ਹਦੇ ਹੋਏ ਨਾ ਤੁਹਾਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਇਹ ਸਾਰੇ ਦਾ ਸਾਰਾ ਹੁਆ ਜਿਹੜਾ ਹੈ ਉਹ ਇੱਥੇ ਕਿਤੇ ਰੂਨਮਾ ਹੋਇਆ ਹੈ। ਅੱਛਾ, ਇਹ ਜ਼ੁਬਾਨ ਦੀ ਤਾਕਤ ਹੈ। ਫਿਰ ਨੋਹੇ ਦੇ ਵਿੱਚ ਜੋ ਸੋਜ਼ ਪੰਜਾਬੀ ਦੇ ਵਿੱਚ ਖਾਸ ਕਰਕੇ ਮੁਲਤਾਨੀ ਨੋਹਾ ਜਿਹਨੂੰ ਅਸੀਂ ਜ਼ਿਕਰ ਕਰਨੇ ਹਾਂ ਕਿ ਮੁਲਤਾਨੀ ਨੋਹਾ ਸੁਣਦੇ ਹੋਏ ਜਿਹਨੂੰ ਸਮਝ ਆਉਂਦਾ ਹੈ ਉਹ ਵੀ, ਔਰ ਜਿਹਨੂੰ ਨਹੀਂ ਸਮਝ ਆਉਂਦਾ ਉਹਦੀ ਪੜ੍ਹਨ 'ਚ ਇੰਨਾ ਕੁ ਸੋਜ਼ ਹੁੰਦਾ ਹੈ ਕਿ ਉਹਦੇ ਵਿੱਚ ਬੰਦਾ ਇਨਵੋਲਵ ਹੋ ਜਾਂਦਾ ਹੈ, ਸੁਣਨ ਵਾਲਾ ਇਨਵੋਲਵ ਹੋ ਜਾਂਦਾ ਹੈ। ਇਹ ਜ਼ੁਬਾਨ ਦੀ ਤਾਕਤ ਹੈ। ਅੱਜ ਦਾ ਸਾਡਾ ਜਿਹੜਾ ਮੌਜੂਦ ਸੀ ਕਿ ਵਾਕਿਆ ਕਰਬਲਾ ਔਰ ਪੰਜਾਬੀ ਅਦਬ ਦੇ ਵਿੱਚ ਉਹਦਾ ਜਿਹੜਾ ਤਜ਼ਕਰਾ ਹੈ। ਅੱਛਾ, ਨੋਹੇ ਫਿਰ ਸੋਜ਼ ਲਿਖੇ ਗਏ, ਸੋਜ਼ ਸਲਾਮ ਲਿਖੇ ਗਏ, ਮਨਕਬਤ ਲਿਖੀ ਗਈ। ਜਿੰਨੀਆਂ ਵੀ ਸਿਨਫਾਂ ਦੇ ਵਿੱਚ ਪੰਜਾਬੀ ਸਿਨਫਾਂ ਦੇ ਵਿੱਚ ਲਿਖਿਆ ਗਿਆ ਉਹ ਇੰਨਾ ਕੁ ਪਾਵਰਫੁਲ, ਇੱਥੋਂ ਦਾ ਕਲਚਰ, ਇੱਥੋਂ ਦੀ ਰਹਿਤਲ, ਇੱਥੋਂ ਦਾ ਵਸੇਬ ਇੰਨਾ ਕੁ ਤਾਕਤਵਰ ਹੈ ਕਿ ਉਹ ਪੂਰੇ ਵਾਕਿਏ ਨੂੰ ਔਰ ਉਸ ਜ਼ਿਕਰ ਨੂੰ ਇੰਝ ਸ਼ੋਅ ਕਰਾ ਦਿੰਦਾ ਹੈ ਕਿ ਜਿਵੇਂ ਉਹ ਸਾਰੇ ਦਾ ਸਾਰਾ ਇਸ ਖਿੱਤੇ ਦਾ ਹੈ, ਇਸ ਸਰਜ਼ਮੀਨ ਦਾ ਹੈ। ਉਹਦੇ 'ਚ ਤੁਸੀਂ ਵੇਖੋਗੇ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਮਜ਼ਾਹਬ ਦੇ ਮੰਨਣ ਵਾਲੇ ਪੰਜਾਬੀ ਮੌਜੂਦ ਨੇ। ਉਹਨਾਂ ਮਜ਼ਾਹਿਬ ਵਾਸਤੇ ਵੀ ਜੋ ਪੰਜਾਬੀ 'ਚ ਲਿਖਿਆ ਗਿਆ, ਖਾਸ ਕਰਕੇ ਅਗਰ ਤੁਸੀਂ ਕ੍ਰਿਸਚੀਅਨਿਟੀ ਦਾ ਜ਼ਿਕਰ ਕਰੋ ਤੇ ਜ਼ਬੂਰ ਸਾਰੇ ਪੰਜਾਬੀ 'ਚ ਲਿਖੇ ਗਏ ਨੇ। ਜਿਹੜੇ ਮੁਤਰਨਮ ਔਰ ਗਾਏ ਜਾਂਦੇ ਨੇ ਪੰਜਾਬੀ ਦੇ, ਉਹ ਜਿੱਥੇ ਜਿੱਥੇ ਕ੍ਰਿਸਚੀਅਨਸ ਮੌਜੂਦ ਨੇ ਪੂਰੀ ਦੁਨੀਆ 'ਚ ਉਹ ਪੰਜਾਬੀ ਵਿੱਚ ਹੀ ਗਾਏ ਜਾਂਦੇ ਨੇ। ਇਸੇ ਤਰ੍ਹਾਂ ਇਹ ਜ਼ੁਬਾਨ ਦੀ ਜਿਹੜੀ ਤਾਕਤ ਹੈ ਕਿ ਜਦੋਂ ਐਮਡੀ ਸ਼ਹਿਬਾਜ਼ ਨੇ ਉਹਨਾਂ ਨੂੰ ਪੰਜਾਬੀ 'ਚ ਤਰਜਮਾ ਕੀਤਾ ਹੈ ਤੇ ਉਹ ਵੀ ਇੰਝ ਹੀ ਲੱਗਿਆ ਹੈ ਕਿ ਜਿਵੇਂ ਇਹ ਸਾਰੇ ਦਾ ਸਾਰਾ ਇਸ ਖਿੱਤੇ ਦਾ ਹੀ ਹੈ, ਇੱਥੋਂ ਦਾ ਹੀ ਜੋ ਲਿਖਿਆ ਜਾ ਰਿਹਾ ਹੈ, ਜਿਹਦੇ ਬਾਰੇ ਲਿਖਿਆ ਜਾ ਰਿਹਾ ਹੈ ਉਹ ਇਸ ਖਿੱਤੇ ਦੇ ਵਿੱਚ ਇੱਥੋਂ ਦੇ ਹੀ ਸਨ, ਜਾਂ ਇੱਥੋਂ ਦੇ ਹੀ ਜਿਹੜੇ ਰੂਨਮਾ ਵਾਕਿਆਤ ਨੇ ਉਹ ਇਸ ਧਰਤੀ ਦੇ ਨੇ। ਗੱਲ ਕਰਨ ਦਾ ਮਕਸਦ ਹੈ ਕਿ ਜ਼ਬਾਨ ਦੀ ਤਾਕਤ ਔਰ ਜ਼ਬਾਨ ਦੀ ਵੁਸਅਤ ਇੱਥੋਂ ਹੀ ਵੇਖੀ ਜਾਂਦੀ ਹੈ ਕਿ ਦੁਨੀਆ ਦੀ ਕਿਤੇ ਵੀ ਕੋਈ ਵੱਡੀ ਤੋਂ ਵੱਡੀ ਗੱਲ ਕੀਤੀ ਜਾਵੇ, ਜਿਸ ਜ਼ੁਬਾਨ 'ਚ ਕੀਤੀ ਜਾਵੇ, ਇੰਝ ਮਹਿਸੂਸ ਹੋਵੇ ਕਿ ਉਹ ਇਸੇ ਜ਼ੁਬਾਨ ਦੀ ਹੀ ਗੱਲ ਹੈ ਔਰ ਇਸੇ ਧਰਤੀ ਦੀ ਹੈ, ਇਹਨਾਂ ਲੋਕਾਂ ਦੀ ਹੀ ਗੱਲ ਹੈ। ਪਰ ਅਗਰ ਕੋਈ ਸਵਾਲ ਤੁਹਾਡੇ ਜ਼ਿਹਨ 'ਚ ਹੋਵੇ ਜੋ ਆਗਾ ਅਲੀ ਮੁਜ਼ਮਲ ਸਾਹਿਬ ਨੇ ਗੱਲ ਕੀਤੀ ਹੈ ਤੇ ਤੁਸੀਂ ਉਹ ਸਵਾਲ ਕਰ ਸਕਦੇ ਹੋ। ਹਾਜ਼ਰੀਨ ਵਾਸਤੇ ਮਾਈਕ ਓਪਨ ਹੈ। ਤੁਹਾਨੂੰ ਅਗਰ ਕੋਈ ਜ਼ਿਹਨ 'ਚ ਕੋਈ ਸਵਾਲ ਆਉਂਦਾ ਹੈ ਇਸ ਦੇ ਮੁਤਾਲਿਕਾ ਤਾਂ ਜ਼ਰੂਰ ਤੁਸੀਂ ਸਵਾਲ ਕਰੋ ਤਾਂ ਕਿ ਅਗਲੀ ਫਿਰ ਅਸੀਂ ਜਿਹੜਾ ਸਾਡਾ ਸੈਸ਼ਨ ਅਸੀਂ ਤਕਸੀਮ ਕੀਤਾ ਦੂਸਰੇ ਨੂੰ ਕੰਪਲੀਟ ਕਰ ਦੇਈਏ। ਜੀ ਕੋਈ ਦੋਸਤ ਹੈ ਸਵਾਲ ਕਰਨ ਵਾਲਾ, ਕਿਸੇ ਦੇ ਜ਼ਿਹਨ 'ਚ ਕੋਈ ਸਵਾਲ ਆਉਂਦਾ ਹੈ ਤਾਂ ਜ਼ਰੂਰ ਤੁਸੀਂ ਕਰ ਸਕਦੇ ਹੋ। ਜੀ ਜੀ ਬਾਬੂ, ਮੈਂ ਮਾਈਕ ਲਿਆਉਣਾ ਤੁਹਾਡੇ ਕੋਲ।